record surge in India's imports from China in first half of 2022. 6 ਮਹੀਨੇ 'ਚ ਇੰਡੀਆ ਦੇ ਨਾਲ ਜਿਹੜੀ ਚਾਈਨਾ ਦੀ ਟ੍ਰੇਡ ਹੈ ਉਹਦੇ 'ਚ ਚਾਈਨਾ ਦਾ 57.51 ਬਿਲੀਅਨ ਆਲਮੋਸਟ $58 ਬਿਲੀਅਨ ਦਾ ਇੰਡੀਆਜ਼ ਇੰਪੋਰਟਸ ਫਰੋਮ ਚਾਈਨਾ ਰੀਚਡ ਏ ਰਿਕਾਰਡ। 2020 ਤੋਂ ਬਾਅਦ ਇਹਨਾਂ ਨੇ ਕਿਹਾ ਜੀ ਚੀਨ ਦਾ ਬਿਜ਼ਨਸ ਬਾਈਕਾਟ, ਕਈਆਂ ਨੇ ਚੀਨ ਦੀਆਂ ਬਣੀਆਂ ਜੁੱਤੀਆਂ ਤੇ ਫਲਾਣੀਆਂ ਕੱਢ ਕੇ ਬਾਹਰ ਸੁੱਟਣੀਆਂ ਸ਼ੁਰੂ ਕਰਤੀਆਂ। ਫਿਰ ਇਹ ਹੋਇਆ ਜੀ ਅਸੀਂ ਇੰਨੀਆਂ ਉਹਨਾਂ ਦੀਆਂ ਐਪਸ ਬੈਨ ਕਰ ਦਿੱਤੀਆਂ, ਫਲਾਣੇ ਮੋਬਾਈਲ ਬੈਨ ਕਰ ਦਿੱਤੇ ਨੇ, ਫਲਾਣੀ ਕਰਤਾ। ਹੁਣ ਇਹ ਇਨਰ ਕੰਜ਼ੰਪਸ਼ਨ ਲਈ ਲੋਕਾਂ ਨੂੰ ਦੱਸਣ ਲਈ ਕਿ ਜੀ ਦੇਖੋ ਕਿੰਨਾ ਗੁੱਸਾ ਹੈ। ਲਦਾਖ ਟਾਈਟਨ ਸਿਕਿਉਰਿਟੀ ਫॉर ਦਲਾਈ ਲਾਮਾਜ਼ 1 month ਸਟੇ, ਹੁਣ 4 ਸਾਲ ਬਾਅਦ ਇਹਨੇ ਜਾਣਾ ਹੈ, 1 ਮਹੀਨਾ। ਔਰ ਜਦੋਂ ਇਹ ਪਹਿਲਾਂ ਵੀ ਗਿਆ ਸੀ ਕਿਉਂਕਿ ਲਦਾਖ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ, ਔਰ ਇਹਨੂੰ ਫਿਰ 1 ਮਹੀਨੇ ਲਈ ਉੱਥੇ ਲਿਜਾ ਕੇ ਉਹਨੂੰ ਪ੍ਰੋਵੋਕ ਚੀਨ ਨੂੰ ਕਰਨ ਦੀ ਲਾਈਨ ਹੈ। ਦਿਲਚਸਪ ਗੱਲ ਇਹ ਹੈ ਕਿ ਨਾ ਹੀ ਮੋਦੀ ਨਾ ਹੀ ਉਹਨਾਂ ਦੇ ਕਿਸੇ ਮਿਨਿਸਟਰ ਨੇ ਕਿਹਾ ਵੀ ਚੀਨ ਨੇ ਸਾਡੀ ਲੈਂਡ ਆਕੂਪਾਈ ਕੀਤੀ ਹੈ। ਜੇ ਆਕੂਪਾਈ ਨਹੀਂ ਕੀਤੀ ਤਾਂ ਫਿਰ ਇਹ ਬਾਰ-ਬਾਰ ਰਾਉਂਡ ਤੇ ਰਾਉਂਡ ਕੀ ਚੱਲ ਰਿਹਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਇੱਕ ਪਾਸੇ ਭਾਰਤੀ ਹਾਕਮਾਂ ਤੇ ਉਹਨਾਂ ਦੇ ਦੁਮਛੱਲੇ ਚੀਨ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ, ਪਰ ਦੂਸਰੇ ਪਾਸੇ ਭਾਰਤ ਵੱਲੋਂ ਚੀਨੀ ਸਮਾਨ ਦੀ ਇੰਪੋਰਟ ਪਿਛਲੇ ਸਾਲਾਂ ਦੀ ਬਦੌਲਤ ਲਗਾਤਾਰ ਵੱਧਦੀ ਜਾ ਰਹੀ ਹੈ। ਸੋ ਮੀਡੀਆ ਰਿਪੋਰਟ ਅਨੁਸਾਰ 2022 ਦੇ ਇਹਨਾਂ ਪਹਿਲੇ 6 ਸਾਲਾਂ ਵਿੱਚ ਭਾਰਤ ਨੇ ਚੀਨ ਤੋਂ ਲਗਭਗ $58 ਬਿਲੀਅਨ ਦਾ ਸਮਾਨ ਇੰਪੋਰਟ ਕੀਤਾ ਹੈ। ਸੋ ਕੀ ਇਹ ਭਾਰਤ ਦੀ ਬੇਬਸੀ ਹੈ ਜਾਂ ਫਿਰ ਕੁਝ ਹੋਰ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? 2022 ਦੇ ਪਹਿਲੇ 6 ਮਹੀਨਿਆਂ ਵਿੱਚ 6 ਸਾਲਾਂ 'ਚ ਦੇਖੋ ਚੀਨ ਭਾਰਤ ਸੰਬੰਧ ਇਹ ਜਿਸ ਕਿਸਮ ਦੇ ਪਹਿਲਾਂ ਵੀ ਰਹੇ 47 ਤੋਂ ਇੱਕਦਮ ਬਾਅਦ, ਔਰ ਖਾਸ ਤੌਰ ਤੇ 48 ਜਦੋਂ ਚਾਈਨਾ ਇੰਡੀਪੈਂਡੈਂਟ ਹੁੰਦਾ ਹੈ ਇੱਕ ਸਟੇਜ ਦੇ ਉੱਤੇ, ਤੇ ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਔਰ ਨਹਿਰੂ ਔਰ ਚੌਨ लाई ਦੀ ਕੈਮਿਸਟਰੀ ਦਾ ਮਿਲਣਾ, ਔਰ ਇਹ ਵੀ ਭਾਰਤੀਆਂ ਵੱਲੋਂ ਇਹ ਦਾਅਵਾ ਤਾਂ ਝੂਠਾ ਹੈ ਪਰ ਅੱਜ ਵੀ ਕਲੇਮ ਕੀਤਾ ਜਾਂਦਾ ਹੈ ਕਿ ਜੀ ਭਾਰਤ ਨੂੰ UN ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਮਿਲ ਰਹੀ ਸੀ, ਪਰ ਭਾਰਤ ਨੇ ਕਿਹਾ ਨਹੀਂ ਸਾਨੂੰ ਨਹੀਂ ਚਾਹੀਦੀ, ਚੀਨ ਨੂੰ ਦੇ ਦਿਓ। ਇਸ ਤੋਂ ਵੈਸੇ ਵੱਡਾ ਝੂਠ ਕੋਈ ਨਹੀਂ। ਪਰ ਤੁਹਾਨੂੰ ਇੰਡੀਆ ਦੀਆਂ ਬਹੁਤ ਸਾਰੀਆਂ ਲਿਖਤਾਂ ਦੇ ਵਿੱਚ, ਟੈਕਸਟ ਬੁੱਕਸ ਦੇ ਵਿੱਚ ਵੀ ਇਹ ਮਿਲੇਗਾ ਕਿ ਜੀ ਦੇਖੋ ਕਿੰਨੀ ਜੈਨਰੋਸਿਟੀ ਭਾਰਤ ਨੇ ਦਿਖਾਈ। ਫਿਰ ਅਸੀਂ ਦੇਖਦੇ ਹਾਂ ਕਿ ਨਹਿਰੂ ਦਾ ਦਿਮਾਗ ਖਰਾਬ ਹੋਇਆ 1960ਵਿਆਂ 'ਚ, ਕਿਉਂਕਿ ਉਸੇ ਪੀਰੀਅਡ 'ਚ ਜਿਹੜਾ ਬੋਨ ਆਫ ਕੰਟੈਂਸ਼ਨ ਹੈ ਜਾਂ ਜਿਹੜੀ ਕਬਾਬ ਦੀ ਹੱਡੀ ਹੈ, ਜਿਹੜੀ ਝਗੜੇ ਦੀ ਜੜ ਹੈ, ਉਹ ਤਾਂ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ ਹੈ। ਔਰ ਇਹ LAC ਇਹਦੀ ਜੜ ਮੈਕਮੋਹਨ ਲਾਈਨ 'ਚ ਹੈ, ਜਿਹੜੀ ਕਿ ਬ੍ਰਿਟਿਸ਼ਰਸ ਨੇ ਜਿਹੜਾ ਉਹ ਬਾਰਡਰ ਚੀਨ ਦੇ ਨਾਲ ਡਰਾ ਕੀਤਾ। ਕਿਤੇ ਲੂਜ਼ ਵੀ ਸੀ, ਉਹਨਾਂ ਨੇ ਆਪਣੇ ਹਿੱਤ, ਕੁਛ ਕਬੀਲੇ ਆਜ਼ਾਦ, ਕੁਛ ਦੂਜੇ, ਜਿਹਨੂੰ ਚੀਨ ਨੇ ਕਦੇ ਵੀ ਨਹੀਂ ਮੰਨਿਆ। ਜਦੋਂ ਈਵਨ 1912ਵਿਆਂ ਦੇ ਵਿੱਚ ਬਿਲਕੁਲ ਉੱਥੇ 3rd rate ਹਕੂਮਤ, ਕਮਜ਼ੋਰ ਹਕੂਮਤ ਸੀ, ਉਹਨਾਂ ਨੇ ਵੀ ਨਹੀਂ ਸੀ ਉਸ ਮੈਕਮੋਹਨ ਲਾਈਨ ਨੂੰ ਮੰਨਿਆ। ਇਹਦੇ ਬਾਵਜੂਦ ਕਿ ਚੀਨ ਦਾ ਰਵੱਈਆ ਮਾਓ ਜ਼ੇਤੁੰਗ, ਚੌਨ लाई ਦਾ 48 ਤੋਂ ਬਾਅਦ ਭਾਰਤ ਪ੍ਰਤੀ ਬੜਾ ਨਰਮ ਵੀ ਸੀ, ਉਹ ਕੁਛ ਸਾਂਝ ਵੀ ਮਹਿਸੂਸ ਕਰਦੇ ਸੀ। ਕਿਉਂਕਿ ਜਦੋਂ ਅਸੀਂ ਬੁੱਧ ਧਰਮ ਦੇ ਹਵਾਲੇ ਨਾਲ ਇਹਨਾਂ ਦਿਨਾਂ 'ਚ ਗੱਲਾਂ ਕਰ ਰਹੇ ਹਾਂ ਕਿ ਫਿਰ ਜਿਹੜੇ 2 ਵੱਡੇ ਖੋਜੀ ਇਬਨ ਬਾਤੂਨ ਜਿਹੜਾ ਜ਼ਿਕਰ ਜਿਹੜਾ ਹੈ ਉਹ ਇਸਲਾਮਿਕ ਹਵਾਲੇ ਨਾਲ ਹੁੰਦਾ ਹੈ ਵੀ ਉਹਨੇ ਕਿਵੇਂ ਇੱਥੋਂ ਦੇ ਇਤਿਹਾਸ ਬਾਰੇ ਲਿਖਿਆ, ਪਰ ਜਿਹੜਾ ਸੋਰਸ ਚਾਈਨੀਜ਼ ਲਈ ਔਰ ਬੁੱਧਿਜ਼ਮ ਦੇ ਹਿਊਆਨ ਸੁਆਂਗ ਜਿਹੜਾ 6ਵੀਂ 7ਵੀਂ ਸਦੀ ਦੇ ਵਿੱਚ ਜਿਹੜਾ ਉੱਥੇ ਆਉਂਦਾ ਹੈ, ਗੁਜ਼ਰਦਾ ਹੈ, ਦੇਖਦਾ ਹੈ ਕਿੱਥੇ ਕਿੱਥੇ ਰਿਹਾ ਕੀ ਹੈ। ਸੋ ਕਿਉਂਕਿ ਬੁੱਧਿਜ਼ਮ ਇੱਥੋਂ ਹੀ ਗਿਆ ਚੀਨ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਕਮਿਊਨਿਜ਼ਮ ਨੇ ਉਸ ਵੱਲ ਪਿੱਠ ਕੀਤੀ, ਲੇਕਿਨ ਫਿਰ ਵੀ ਜਿਹੜੇ ਲੋਕਾਂ ਦੀ ਕੋਈ ਤਹਿਜ਼ੀਬ ਸੈੱਟ ਹੁੰਦੀ ਹੈ ਉਹਦੇ 'ਚ ਇੱਕ ਰੋਲ ਤਾਂ ਅੱਜ ਵੀ ਤੁਸੀਂ ਚਾਈਨੀਜ਼ ਸਿਸਟਮ ਦੇ ਵਿੱਚ ਬੁੱਧਿਜ਼ਮ ਦਾ, ਹਾਲਾਂ ਉਹਨਾਂ ਦਾ ਆਪਣਾ ਵੀ ਕਨਫਿਊਸ਼ੀਅਜ਼ਮ ਜਿਹੜਾ ਕਨਫਿਊਸ਼ੀਅਸ ਦਾ ਉਹਨਾਂ ਦਾ ਆਪਣਾ ਇੰਪੈਕਟ, ਉਹ ਇੰਡੀਪੈਂਡੈਂਟ ਇੰਪੈਕਟ ਹੈ। ਲੇਕਿਨ ਇਸ ਸਭ ਦੇ ਬਾਵਜੂਦ ਇੰਡੀਆ 'ਚ ਨਹਿਰੂ ਔਰ ਉਹ ਕੋਟਰੀ ਜਿਹੜੀ ਸੀ ਉਹਨਾਂ ਦਾ ਦਿਮਾਗ ਇੰਨਾ ਕੁ ਖਰਾਬ ਸੀ ਕਿ ਉਹਨਾਂ ਨੇ ਲੁੱਕ ਈਸਟ ਪਾਲਿਸੀ ਦੇ ਥੱਲੇ ਖੁਦ ਪੰਗਾ ਲਿਆ 1959 ਦੇ ਵਿੱਚ। ਦਲਾਈ ਲਾਮੇ ਨੂੰ, ਜਿਹਨੂੰ ਕਿ CIA ਔਰ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਆਪਰੇਸ਼ਨ ਦੇ ਥੱਲੇ ਤਿੱਬਤ 'ਚੋਂ ਕੱਢਿਆ ਗਿਆ ਸੀ, ਕਿਉਂਕਿ 1959 ਦਾ ਸਾਲ ਸੀ
ਜਦੋਂ ਚਾਈਨੀਜ਼ ਫੌਜ ਨੇ ਤਿੱਬਤ ਪੂਰੀ ਤਰ੍ਹਾਂ ਆਕੂਪਾਈ ਕੀਤਾ ਔਰ ਦਲਾਈ ਲਾਮਾ ਜਿਹੜਾ 14-15 ਸਾਲ ਦਾ ਸੀ ਉਹਨੂੰ ਲਿਆ ਕੇ ਇੱਥੇ ਬਿਠਾ ਲਿਆ, ਇਹ ਪਹਿਲਾ ਇਰੀਟੈਂਟ ਸੀ। ਔਰ ਫਿਰ 62 ਤੱਕ ਪਹੁੰਚਦੇ ਆ ਸਿੱਧੇ ਤੌਰ ਤੇ ਇੰਡੀਆ ਨੇ ਚਾਈਨੀਜ਼ ਪੋਸਟ ਦੇ ਉੱਤੇ ਅਟੈਕ ਕੀਤਾ ਔਰ ਚੀਨ ਨੇ ਜੋ ਉਹਦਾ ਜਵਾਬ ਦਿੱਤਾ ਉਹ ਅੱਜ ਤੱਕ ਵੀ ਉਹ ਕਦੇ ਉਸ ਜੰਗ ਦਾ ਪੋਸਟਮਾਰਟਮ ਜਾਂ ਉਹਦੇ ਨਾਲ ਜੁੜੀਆਂ ਰਿਪੋਰਟਾਂ ਇਹ ਕੱਢਦੇ ਨਹੀਂ ਨੇ, ਅਦਰ ਦੈਨ ਕਿ ਇਹ ਸੋਰਸ ਕਿ ਕਿਵੇਂ 30,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਭਾਰਤ ਨੇ ਗਵਾਈ। ਹਾਲਾਂਕਿ ਚੀਨ ਨੇ ਕਦੇ ਨਹੀਂ ਇਹ ਕਿਹਾ ਜੀ ਅਸੀਂ ਉਹਨਾਂ ਦੀ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ। ਔਰ ਇਸੇ ਲਈ ਅਜੇ ਵੀ ਉਹਨਾਂ ਦਾ ਕਲੇਮ ਸਿੱਕਮ, ਭੂਟਾਨ, ਲਦਾਖ ਚੀਨ ਤੇ, ਕਿਉਂਕਿ ਉਹ ਇਹ ਸਮਝਦੇ ਨੇ ਕਿ ਜਿਹੜੀ ਇਹਨਾਂ ਨੇ ਮੈਕਮੋਹਨ ਲਾਈਨ ਡਰਾ ਕੀਤੀ ਜਿਹਨੂੰ ਬਾਅਦ 'ਚ ਰਫਲੀ ਇਹਨਾਂ ਨੇ LAC ਕਿਹਾ, ਪਰ ਇਹ ਸੀ ਕਿ ਵੀ ਅਸੀਂ ਬਾਰਡਰ ਇਸ਼ੂ ਰਿਜ਼ੋਲਵ ਕਰਾਂਗੇ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਵੀ ਇਹ ਜਿਹੜੀ ਲਵ ਹੇਟ ਰਿਲੇਸ਼ਨਸ਼ਿਪ ਦੇ ਥੱਲੇ ਫਿਰ ਭਾਰਤ ਨੂੰ 1962  'ਚ ਐਸੀ ਕੁੱਟ ਪਈ ਕਿ ਕੁਛ ਦੇਰ ਤੱਕ ਟਿਕ ਕੇ ਬੈਠੇ ਰਹੇ। ਲੇਕਿਨ ਜਦੋਂ ਦਾ ਇਹ ਨਵਾਂ ਇਹਨਾਂ ਨੂੰ 2014 ਤੋਂ ਬਾਅਦ ਹਿੰਦੂਤਵਾਰ ਇਨ ਬਿਟਵੀਨ ਝੜਪਾਂ ਹੋਈਆਂ ਇੱਕ ਦੋ ਥਾਵਾਂ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਜਿਹੜਾ ਚੀਨ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਖੋਲ੍ਹਣ ਦੀ ਲਾਈਨ ਸੀ, ਅਟਲ ਬਿਹਾਰੀ ਵਾਜਪਾਈ ਜਦੋਂ ਮੁਰਾਰਜੀ ਦੇਸਾਈ ਦੀ ਮਿਨਿਸਟਰੀ ਵੇਲੇ ਫੋਰਨ ਮਿਨਿਸਟਰ ਬਣਿਆ, ਉਹਨੇ ਪਹਿਲਾ ਦੌਰਾ ਕੀਤਾ, ਇਹ ਓਪਨਿੰਗ ਅਪ ਸੀ ਕਿ ਭਾਈ ਕੋਈ ਨਹੀਂ, ਅਦਰਵਾਈਜ਼ ਤਾਂ ਇਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤਾ ਸੀ ਕਿ ਸਾਡੇ ਬਹਾਦਰ ਸਪੁੱਤਰ ਜਦੋਂ ਤੱਕ ਅਸੀਂ 1 ਇੰਚ ਵਾਪਸ ਨਹੀਂ ਲਵਾਂਗੇ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਫਿਰ ਮੁਰਾਰਜੀ ਦੇਸਾਈ ਦੀ ਹਕੂਮਤ ਵੇਲੇ ਵਾਜਪਾਈ ਔਰ ਬਾਅਦ ਜਦੋਂ ਅਟਲ ਬਿਹਾਰੀ ਵਾਜਪਾਈ ਖੁਦ ਪ੍ਰਾਈਮ ਮਿਨਿਸਟਰ ਬਣਿਆ 1998-99 ਦੇ ਪੀਰੀਅਡ ਦੇ ਵਿੱਚ, ਤੇ ਫਿਰ ਵਾਜਪਾਈ ਖੁਦ ਵੀ ਜਿਹੜਾ ਹੈ ਉਹ ਚੀਨ ਦੇ ਦੌਰੇ ਤੇ ਗਿਆ ਔਰ ਇਸ ਤਰੀਕੇ ਦੇ ਨਾਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਬਰਫ਼ ਪਿਘਲਣੀ ਸ਼ੁਰੂ ਹੋਈ, ਮੈਲਟਿੰਗ ਆਫ ਦਾ ਆਈਸ, ਔਰ ਟ੍ਰੇਡ ਰਿਲੇਸ਼ਨਸ ਵੀ ਔਨ ਟਰੈਕ ਆਏ। ਔਰ ਹੁੰਦੇ ਜਿਹੜੀ ਇਹ ਗੱਲ ਜਦੋਂ ਤੱਕ ਮੋਦੀ ਔਰ ਦੂਸਰੇ ਤੱਕ ਪਹੁੰਚੀ ਔਰ ਕਿਵੇਂ ਇਹਨਾਂ ਨੇ ਅਲਟੀਮੇਟਲੀ ਕਿਸ ਅੰਦਾਜ਼ ਦੇ ਵਿੱਚ ਬਜਾਏ ਕਿ ਇਹ LAC ਦੇ ਉੱਤੇ ਗੱਲਬਾਤ ਰਾਹੀਂ ਕੋਈ ਹੱਲ ਦੀ ਲਾਈਨ ਕਰਦੇ, ਇਹਨਾਂ ਨੂੰ ਵੀ ਆਪਣਾ ਪ੍ਰਾਚੀਨ ਗੌਰਵ ਔਰ ਦੂਜਾ ਤੀਜਾ ਸਥਾਨ ਲੱਗਾ ਔਰ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਫਰਵਰੀ 2020 ਦੇ ਵਿੱਚ ਜੂਨ 20 ਸ਼ੁਰੂ ਤਾਂ ਇਹ ਟਕਰਾਅ ਫਰਵਰੀ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦਾ, ਪਰ ਜੂਨ 2020 'ਚ ਫਿਰ ਗਲਵਾਨ ਵੈਲੀ, ਉਸ ਤੋਂ ਪਹਿਲਾਂ 2017 'ਚ ਇਹਨਾਂ ਨੇ ਡੋਕਲਾਮ 'ਚ ਵੀ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਜੁੱਤੀਆਂ ਖਾਧੀਆਂ। ਫਿਰ ਉਹ ਪੈਂਗੋਂਗ ਸੋ ਲੇਕ ਔਰ ਡੈਪਚੋਂਗ ਔਰ ਇਹ ਸਾਰਾ ਜਿਹੜਾ ਪਾਰਟ ਹੈ ਉਸ ਦਾ ਅਸੀਂ ਜ਼ਿਕਰ ਕਰਦੇ ਹਾਂ। ਹੁਣ ਇੱਕ ਪਾਸੇ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਕਿ ਇਹ 16ਵਾਂ ਰਾਊਂਡ ਮਿਲਟਰੀ ਗੱਲਬਾਤ ਦਾ ਭਾਰਤ ਔਰ ਚੀਨ ਦੇ ਵਿਚਾਲੇ 17 ਜੁਲਾਈ ਨੂੰ ਹੋਣ ਜਾ ਰਿਹਾ। ਸੋ ਇਹ 16 ਵਾਰ ਗੱਲਬਾਤ ਦੇ ਬਾਵਜੂਦ ਜਵਾਬ ਚੀਨ ਦਾ ਇਹੀ ਹੁੰਦਾ ਜਿਵੇਂ ਕਦੇ ਉਹ ਸਾਧੂ ਸਿੰਘ ਹਮਦਰਦ ਪੰਜਾਬੀ ਦੇ ਗਜ਼ਲ ਗੋ ਵੀ ਸੀ, ਉਹਨਾਂ ਦਾ ਇੱਕ ਸ਼ੇਅਰ ਹੈ ਕਿ ਵੀ ਤੇਰਾ ਹਰ ਵਾਰ ਹੁੰਦਾ ਏ ਵੱਖਰਾ ਸਵਾਲ, ਮੇਰਾ ਹਰ ਵਾਰ ਹੁੰਦਾ ਏ ਉਹੀਓ ਜਵਾਬ। ਸੋ ਮਤਲਬ ਇਹ ਹੈ ਵੀ ਇਹ ਵੱਖਰੇ ਸਵਾਲ ਕਰਕੇ ਕਰਦੇ ਨੇ, ਉਹਨਾਂ ਦਾ ਤਾਂ ਇੱਕੋ ਹੀ ਜਵਾਬ ਹੁੰਦਾ ਹੈ ਕਿ ਭਾਈ ਇਹ ਜਿਹੜਾ ਬਾਕੀ ਦਾ ਵੀ ਏਰੀਆ ਇਹਨੂੰ ਨਿਕਲੋ ਇੱਥੋਂ, ਸਾਡੇ ਹਵਾਲੇ ਕਰੋ ਔਰ ਪੀਸ ਕਰੋ। ਹੁਣ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਹੁਣ ਜਦੋਂ ਗਲਵਾਨ ਵੈਲੀ ਵਾਲਾ ਔਰ ਇਹ ਸਾਰੇ ਵਾਕਿਆ ਹੋਏ, ਅਮਰੀਕਾ ਨੇ ਵੀ ਭਾਰਤ ਦੇ ਲਈ ਕਿ ਜੀ ਚੀਨ ਨੂੰ ਧਮਕਾਇਆ ਕਿ ਜੀ ਇਹ ਐਕਸਪੈਂਸ਼ਨਿਸਟ ਡਿਜ਼ਾਈਨ ਹੈ, ਕੁਆਡ ਵੀ ਬਣਾਤਾ, ਫਲਾਣਾ ਵੀ ਕਰਤਾ। ਪਰ ਦਿਲਚਸਪ ਗੱਲ ਇਹ ਹੈ ਕਿ ਨਾ ਹੀ ਮੋਦੀ ਨਾ ਹੀ ਉਹਨਾਂ ਦੇ ਕਿਸੇ ਮਿਨਿਸਟਰ ਨੇ ਇਹ ਕਿਹਾ ਵੀ ਚੀਨ ਨੇ ਸਾਡੀ ਲੈਂਡ ਆਕੂਪਾਈ ਕੀਤੀ ਹੈ। ਜੇ ਆਕੂਪਾਈ ਨਹੀਂ ਕੀਤੀ ਤਾਂ ਫਿਰ ਇਹ ਬਾਰ-ਬਾਰ ਰਾਊਂਡ ਤੇ ਰਾਊਂਡ ਕੀ ਚੱਲ ਰਿਹਾ। ਹੁਣ ਦੂਸਰੇ ਪਾਸੇ ਇਨ ਦਾ ਮੀਨ ਟਾਈਮ ਜੇ ਚੀਨ ਦੇ ਨਾਲ ਇਹਨਾਂ ਨੇ ਕੋਈ ਪੀਸ ਮੇਕ ਕਰਨੀ ਹੈ ਤੇ ਦਲਾਈ ਲਾਮਾ ਫੈਕਟਰ ਨੂੰ ਜਿਹੜਾ ਉਹ ਹੁਣ ਆਲਰੇਡੀ ਬਜ਼ੁਰਗ ਹੋਇਆ ਉਹਨੂੰ ਬਹਿ ਲੈਣ ਦਿਓ ਟਿਕ ਕੇ। ਹੁਣ ਦੂਜੀ ਖਬਰ ਅਸੀਂ ਨਾਲ ਦੀ ਨਾਲ ਦੇਖਦੇ ਹਾਂ ਕਿ ਲਦਾਖ ਦੇ ਵਿੱਚ ਦਲਾਈ ਲਾਮਾ ਲਦਾਖ ਜਾ ਰਿਹਾ। ਲਦਾਖ ਟਾਈਟਨ ਸਿਕਿਉਰਿਟੀ ਫॉर ਦਲਾਈ ਲਾਮਾਜ਼ 1 ਮੰਥ ਸਟੇ। ਹੁਣ 4 ਸਾਲ ਬਾਅਦ ਇਹਨੇ ਜਾਣਾ ਹੈ, 1 ਮਹੀਨਾ। ਔਰ ਜਦੋਂ ਇਹ ਪਹਿਲਾਂ ਵੀ ਗਿਆ ਸੀ ਕਿਉਂਕਿ ਲਦਾਖ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ ਔਰ ਇਹਨੂੰ ਫਿਰ 1 ਮਹੀਨੇ ਲਈ ਉੱਥੇ ਲਿਜਾ ਕੇ ਉਹਨੂੰ ਪ੍ਰੋਵੋਕ ਚੀਨ ਨੂੰ ਕਰਨ ਦੀ ਲਾਈਨ ਹੈ। ਪਰ ਇਸ ਸਭ ਦੇ ਚੱਲਦੇ ਆ ਇਹ ਤਾਂ ਅਮਰੀਕਾ ਲਈ ਜਾਂ ਬਾਹਰਲੇ ਮੁਲਕਾਂ ਲਈ ਜਾਂ ਦੂਜੀ ਜਾਂ ਕੁਆਡ 'ਚ ਵੀ ਇਹਨਾਂ ਦਾ ਆਉਣਾ, ਪਰ ਹਕੀਕਤ 'ਚ ਕੀ ਹੈ ਗਰਾਊਂਡ ਦੇ ਉੱਤੇ। 2020 ਤੋਂ ਬਾਅਦ ਇਹਨਾਂ ਨੇ ਕਿਹਾ ਜੀ ਚੀਨ ਦਾ ਬਿਜ਼ਨਸ ਬਾਈਕਾਟ, ਕਈਆਂ ਨੇ ਚੀਨ ਦੀਆਂ ਬਣੀਆਂ ਜੁੱਤੀਆਂ ਤੇ ਫਲਾਣੀਆਂ ਕੱਢ ਕੇ ਬਾਹਰ ਸੁੱਟਣੀਆਂ ਸ਼ੁਰੂ ਕਰਤੀਆਂ। ਹਾਲਾਂ ਉਦੋਂ ਕਿਸੇ ਨੇ ਕਿਹਾ ਸੀ ਤੁਹਾਡੇ ਮੰਦਰ ਖਾਲੀ ਹੋ ਜਾਣੇ ਨੇ ਕਿਉਂਕਿ ਜਿੰਨੇ ਭਗਵਾਨ ਤੁਹਾਡੇ ਮੰਦਰ 'ਚ ਬਿਠਾਏ ਹੋਏ ਨੇ ਤੁਸੀਂ ਸਭ ਚੀਨ ਤੋਂ ਬਣਾ, ਉਹਨੂੰ ਵੀ ਬਾਹਰ ਕੱਢੋ। ਹੁਣ ਫਿਰ ਇਹ ਹੋਇਆ ਜੀ ਅਸੀਂ ਇੰਨੀਆਂ ਉਹਨਾਂ ਦੀਆਂ ਐਪਸ ਬੈਨ ਕਰ ਦਿੱਤੀਆਂ,
ਫਲਾਣੇ ਮੋਬਾਈਲ ਬੈਨ ਕਰ ਦਿੱਤੇ ਨੇ, ਫਲਾਣੀ ਕਰਤਾ। ਹੁਣ ਇਹ ਇਨਰ ਕੰਜ਼ੰਪਸ਼ਨ ਲਈ ਲੋਕਾਂ ਨੂੰ ਦੱਸਣ ਲਈ ਕਿ ਜੀ ਦੇਖੋ ਕਿੰਨਾ ਗੁੱਸਾ ਹੈ ਕਿ ਜੀ ਅਸੀਂ ਚੀਨ ਦੇ। ਹੁਣ ਹਕੀਕਤ ਕੀ ਹੈ ਕਿ ਇਹਨਾਂ 2-3 ਸਾਲਾਂ ਦੇ ਵਿੱਚ ਚੀਨ ਦੇ ਨਾਲ ਜਿਹੜਾ ਭਾਰਤ ਦਾ ਟ੍ਰੇਡ ਹੈ, ਟ੍ਰੇਡ ਇੱਕ ਤਾਂ ਦੋ ਤਰਫਾ ਹੁੰਦਾ ਹੈ ਕਿ ਤੁਹਾਡਾ ਵੀ ਉਨਾ ਕੁ ਜਾ ਰਿਹਾ, ਇਧਰੋਂ ਵੀ ਉਨਾ ਕੁ ਆ ਰਿਹਾ। ਚਲੋ ਤੁਹਾਨੂੰ ਉਸ ਚੀਜ਼ ਦੀ ਲੋੜ ਹੈ, ਉਹ ਤੁਹਾਡੇ ਕੋਲ ਹੈ, ਔਰ ਸਾਨੂੰ ਇਸ ਚੀਜ਼ ਦੀ ਲੋੜ ਹੈ, ਉਹ ਤੁਹਾਡੇ ਕੋਲ ਹੈ, ਅਸੀਂ ਮੰਗਵਾ ਰਹੇ। ਹੁਣ ਇੱਕ ਤਰਫਾ ਚੀਨ ਕਿਵੇਂ ਡੋਮੀਨੇਟ ਕਰ ਰਿਹਾ ਹੈ ਔਰ ਮੰਗਵਾ ਤਾਂ ਖੁਦ ਹੀ ਰਿਹਾ ਇੰਡੀਆ। ਹੁਣ ਅੱਜ ਦੀ ਇਹ ਖਬਰ ਉਹਨਾਂ ਦੇ ਪ੍ਰੋਮੀਨੈਂਟ ਜਿਹੜੇ ਨਿਊਜ਼ਪੇਪਰਸ ਨੇ, ਉਹਨਾਂ ਦੀ ਏਜੰਸੀ ਦੀ ਖਬਰ ਹੈ, ਰਿਕਾਰਡ ਸਰਜ ਇਨ ਇੰਡੀਆਜ਼ ਇੰਪੋਰਟਸ ਫਰੋਮ ਚਾਈਨਾ ਇਨ ਫਸਟ ਹਾਫ ਆਫ 2022। ਇਹ ਕੋਈ ਅੰਕੜੇ 4 ਸਾਲ ਪੁਰਾਣੇ ਨਹੀਂ ਦੇ ਰਹੇ, ਇਹ ਜਨਵਰੀ ਤੋਂ ਲੈ ਕੇ ਜੂਨ ਤੱਕ 6 ਮਹੀਨੇ ਹੋ ਗਏ ਆਲਰੇਡੀ, ਕਿ ਪਹਿਲੇ 6 ਮਹੀਨੇ 'ਚ ਇੰਡੀਆ ਦੇ ਨਾਲ ਜਿਹੜੀ ਚਾਈਨਾ ਦੀ ਟ੍ਰੇਡ ਹੈ ਉਹਦੇ 'ਚ ਚਾਈਨਾ ਦਾ 57.51 ਬਿਲੀਅਨ, ਆਲਮੋਸਟ $58 ਬਿਲੀਅਨ ਦਾ ਇੰਡੀਆਜ਼ ਇੰਪੋਰਟਸ ਫਰੋਮ ਚਾਈਨਾ ਰੀਚਡ ਏ ਰਿਕਾਰਡ। 6 ਮਹੀਨਿਆਂ 'ਚ ਕਦੇ ਵੀ ਇੰਨਾ ਰਿਕਾਰਡ ਸੈੱਟ ਨਹੀਂ ਹੋਇਆ। $57.51 ਬਿਲੀਅਨ in the first half of the years, or imports of Chinese goods are on track for yet another record year and set to surpass last year's 97.5 billion figure। 2021 ਦੇ ਵਿੱਚ ਜਿਹੜੀ ਇੰਪੋਰਟ ਕੀਤੀ ਭਾਰਤ ਨੇ ਚਾਈਨਾ ਤੋਂ ਉਹ $97.5 ਬਿਲੀਅਨ ਦੀ ਕੀਤੀ, ਔਰ ਹੁਣ ਜੇ ਪਹਿਲੇ 6 ਮਹੀਨੇ 'ਚ 57.51 ਬਿਲੀਅਨ ਹੈ ਤੇ ਅਗਲੇ 6 ਮਹੀਨੇ 'ਚ ਇੰਨਾ ਹੀ ਮੇਨਟੇਨ ਰਹਿੰਦਾ ਤੇ ਇਹ ਆਲਮੋਸਟ ਜਿਹੜਾ ਹੈ 114-15 ਬਿਲੀਅਨ ਨੂੰ ਕ੍ਰਾਸ ਕਰ ਜਾਂਦਾ ਹੈ। ਪਿਛਲੇ ਸਾਲ ਨਾਲੋਂ ਵੀ ਇਹ ਜ਼ਿਆਦਾ ਹੈ, ਔਰ ਇਹ 35% ਉਹਨਾਂ ਦਾ ਰਾਈਜ਼। ਔਰ ਭਾਰਤ ਦਾ ਕੀ ਹੈ, ਟੂ ਵੇ ਟ੍ਰੇਡ ਇਨ 2021 ਕ੍ਰਾਸਡ $100 ਬਿਲੀਅਨ ਫॉर ਦਾ ਫਸਟ ਟਾਈਮ। ਇੰਡੀਆ ਨੇ 125.6 ਬਿਲੀਅਨ ਦੇ ਇੰਪੋਰਟ ਕੀਤੇ, ਔਰ ਇਹ ਜਿਹੜਾ ਜੋ ਕੁਝ ਇੰਡੀਆ ਤੋਂ ਉੱਧਰ ਜਾ ਰਿਹਾ ਉਹ ਕੁਝ ਵੀ ਨਹੀਂ ਹੈ, ਉਹ ਬਿਲਕੁਲ ਨੈਗਲੀਜੀਬਲ ਹੈ। ਸੋ ਚਾਈਨਾ ਨੂੰ ਇਹ ਅਪਰ ਹੈਂਡ ਔਰ ਮੰਗਵਾ ਕੀ ਰਹੇ ਨੇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਜੇ ਤੁਹਾਡੀ ਇਹ ਮਜਬੂਰੀ ਬਣੀ ਹੋਈ ਹੈ ਕਿ ਉਹਨਾਂ ਦੇ ਸਮਾਨ ਤੋਂ ਬਿਨਾਂ ਤੁਹਾਡੀ ਆਪਣੀ ਇਕਨੋਮੀ ਖਲੋ ਜਾਂਦੀ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਇੰਡੀਆ ਨੇ ਪਿਛਲੇ ਸਾਲ ਇੰਪੋਰਟ ਕੀਤੀਆਂ ਉਹਨਾਂ ਦੇ ਵਿੱਚ ਇਲੈਕਟ੍ਰੀਕਲ ਐਂਡ ਮਕੈਨੀਕਲ ਮਸ਼ੀਨਰੀ, chemicals used in industrial production, active pharmaceutical ingredients and auto components। और इसी तरह इंडिया has also imported large quantities of medical supplies during the pandemic। ਹੁਣ ਮੈਡੀਕਲ ਤੋਂ ਬਿਨਾਂ ਵੀ ਨਹੀਂ ਸਰਦਾ, ਤੁਹਾਡੀ ਆਟੋ ਇੰਡਸਟਰੀ ਵੀ ਖਲੋ ਜਾਏਗੀ ਜੇ ਚੀਨ ਦਾ ਸਟੱਫ ਨਹੀਂ ਹੈ। ਔਰ ਜਿਹੜੀਆਂ ਆਪਣੀਆਂ ਵੀ ਇਹ ਮੈਡੀਸਨ ਬਣਾਉਂਦੇ ਨੇ ਉਹਦੇ ਫਾਰਮਾਸਿਊਟੀਕਲ ਇਨਗਰੀਡੀਐਂਟ ਚਾਈਨਾ ਤੋਂ ਆਉਂਦੇ ਨੇ। ਔਰ ਇਹ ਜਿਹੜਾ ਇਸ ਵੇਲੇ ਜੇ ਇਸ ਹੱਦ ਤੱਕ ਹਾਲਤ ਹੈ, ਤੁਹਾਨੂੰ ਵੀ ਪਤਾ ਹੈ ਵੀ ਤੁਹਾਡਾ ਉਹਨਾਂ ਤੋਂ ਬਿਨਾਂ ਸਰ ਨਹੀਂ ਸਕਦਾ, ਫਿਰ ਤੁਸੀਂ ਇਹ ਪੰਗੇ ਕਿਉਂ ਲੈਂਦੇ ਹੋ? ਇਹ ਕੁਆਡ 'ਚ ਵੜਨਾ ਔਰ ਧਮਕੀਆਂ ਔਰ ਇੱਧਰ ਉੱਧਰ, ਔਰ ਦੂਸਰਾ ਉਹਦੀ ਜੁੱਤੀਆਂ ਵੀ ਖਾ ਰਹੇ ਹੋ। ਹੁਣ ਹਾਲ ਤਾਂ ਫਿਰ ਇਹੀ ਹੋਇਆ ਜਿਹੜਾ ਉਹ ਪੰਜਾਬੀ ਦਾ ਪੋਪੂਲਰ ਕਹਾਣੀ ਜਿਹਦਾ ਤੱਤ ਸਾਰੇ ਕੱਢਿਆ ਹੋਇਆ ਕਿ 100 ਜੁੱਤੀਆਂ ਵੀ ਖਾਧੀਆਂ, 100 ਗੰਢੇ ਵੀ ਖਾਧੇ। ਉਹਨਾਂ ਨੂੰ ਤੁਸੀਂ ਬਿਜ਼ਨਸ ਵੀ ਦੇ ਰਹੇ ਹੋ, ਹਰ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਜਿਹੜਾ ਤੁਹਾਨੂੰ ਇੰਪੋਰਟ ਕਰਨਾ ਪੈ ਰਿਹਾ ਚਾਈਨੀਜ਼ ਸਟੱਫ ਨੂੰ। ਤਰਲੇ ਵੀ ਕਰ ਰਹੇ ਹੋ ਮਿਲਟਰੀ ਕਮਾਂਡਰ ਲੈਵਲ 16ਵੀਂ ਜਿਹੜੀ ਮੀਟਿੰਗ ਤੁਸੀਂ ਕਰਨੀ ਹੈ, ਪਰ ਨਾਲ ਦੀ ਨਾਲ ਉਹਨਾਂ ਨੂੰ ਰੈੱਡ ਟੈਗ ਵੀ ਦਿਖਾ ਰਹੇ ਹੋ ਜੀ ਦਲਾਈ ਲਾਮਾ 1 ਮਹੀਨੇ ਲਈ ਲਦਾਖ ਜਾਏਗਾ ਜਾਂ ਕੋਈ ਹੋਰ ਬਿਆਨਬਾਜ਼ੀ। ਸੋ ਜਿਹਨੂੰ ਉਹ ਇੱਕ ਪੰਜਾਬੀ ਦਾ ਬੜਾ ਪੋਪੂਲਰ ਕਿਸੇ ਜ਼ਮਾਨੇ ਸ਼ੇਅਰ ਹੁੰਦਾ ਸੀ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ। ਦੋ ਰੰਗੀ ਛੋੜ ਕਰ ਯਕ ਰੰਗ ਹੋ, ਇਹ ਜਿਹੜੇ ਦੋਗਲਾਪਨ ਹੈ, ਦੋ ਰੰਗ ਰੱਖੇ ਇਹਨੂੰ ਛੱਡ ਇੱਕ ਰੰਗ, ਸਰਾਸਰ ਮੋਮ ਹੋ ਜਾਂ ਤਾਂ ਮੋਮ ਹੋ ਜਾਂ ਪੱਥਰ ਹੋ ਜਾਓ। ਅਦਰਵਾਈਜ਼ ਫਿਰ ਇਹ ਜਿਹੜੇ ਦੋਨੋਂ ਬੇੜੀਆਂ ਵਾਲੇ ਹੁੰਦੇ ਨੇ ਉਹ ਅਲਟੀਮੇਟਲੀ ਮੰਝ ਧਾਰ ਦੇ ਵਿੱਚ ਜਾ ਕੇ ਡੁੱਬਦੇ ਹੀ ਡੁੱਬਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।